ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕੋਵਿਡ-19 ਦੇ ਹਵਾਲੇ ਨਾਲ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੋ ਅੱਜ ਦਾ ਆਪਣਾ ਦੂਸਰਾ ਇਸ਼ੂ ਹੈ ਕਿ ਕਿਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਅਤੇ ਮੋਦੀ ਦੇ ਖਿਲਾਫ ਜੋ ਸਾਈਬਰ ਜੰਗ ਨੂੰ ਸ਼ੁਰੂ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਡਾਕਟਰ ਉਹਨਾਂ ਦੀ ਜਾਣਕਾਰੀ ਲੈਂਦੇ ਆ, ਉਹਨਾਂ ਦੇ ਵਿਚਾਰ ਸੁਣਦੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਵੈਲਕਮ ਬੈਕ। ਕੀ ਕਹਿਣਾ ਚਾਹੋਗੇ ਤੁਸੀਂ ਜੋ ਅੱਜ ਦਾ ਜੋ ਅਗਲਾ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਕਾਫੀ ਤਫਸੀਲ ਨਾਲ ਗੱਲ ਕੀਤੀ ਹੈ ਕਿ ਜਦੋਂ ਇਸ ਕਿਸਮ ਦੇ ਚੈਲੰਜਸ ਆਉਂਦੇ ਨੇ ਉਹਨਾਂ 'ਚ ਇੱਕ ਪਾਸੇ ਇਨਸਾਨ ਸਫਰ ਕਰ ਰਹੇ ਹੁੰਦੇ ਨੇ, ਉਸ ਚੋਂ ਦੁੱਖ ਦੀ ਘੜੀ ਚੋਂ ਗੁਜ਼ਰ ਰਹੇ ਹੁੰਦੇ ਨੇ, ਪਰ ਦੂਸਰੇ ਪਾਸੇ ਜਿਨ੍ਹਾਂ ਦੀ ਨੀਅਤ ਜਿੱਥੇ ਲੱਗੀ ਹੁੰਦੀ ਹੈ ਔਰ ਬਦਨੀਤ ਵਾਲੇ ਬਦਨੀਤੀ ਵੱਲ ਦੇਖਦੇ ਨੇ ਕਿ ਉਸ ਚੋਂ ਕੀ ਕੱਢ ਸਕਦੇ ਨੇ, ਜਿਹੜੇ ਨੇਕ ਨੀਅਤ ਨੇ ਉਹ ਦੇਖਦੇ ਨੇ ਕਿ ਅਸੀਂ ਇਸ ਸਫਰਿੰਗ ਨੂੰ ਕਿਵੇਂ ਘੱਟ ਕਰ ਸਕਦੇ। ਜਿਵੇਂ ਅਸੀਂ ਜੇ ਅਜੇ ਮੁਲਕਾਂ ਦੀ ਗੱਲ ਨਾ ਵੀ ਕਰੀਏ ਤਾਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਅਮਰੀਕਾ ਦੇ ਵਿੱਚ ਉਹ ਸਾਡੀਆਂ ਕਾਨੂੰਨ ਨਾਫਜ਼ ਕਰਨ ਵਾਲੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹ ਵਾਰਨ ਕਰ ਰਹੀਆਂ ਕਿ ਸਕੈਮਸ ਤੋਂ ਬਚੋ। ਕਿਵੇਂ ਜਾਲੀ ਕਿਸਮ ਦੇ ਲੋਕ ਜਿਹੜੇ ਨੇ ਉਹ ਆ ਕੇ ਖਰਾਬੀ ਕਰ ਰਹੇ ਨੇ, ਕਿਵੇਂ ਕਿਉਂਕਿ ਬਹੁਤ ਕੁਝ ਆਨਲਾਈਨ ਸ਼ੁਰੂ ਹੋ ਗਿਆ ਇਨਕਲੂਡਿੰਗ ਬੈਂਕਿੰਗ, ਹੈਕਿੰਗ ਦੀ ਲਾਈਨ ਵੀ ਚੱਲ ਰਹੀ ਹੈ। ਲੋਕਾਂ ਨੂੰ ਘਰਾਂ 'ਚ ਕਾਲ ਕਰਕੇ ਕਿਵੇਂ ਮਿਸ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਲੁੱਟ ਖਸੁੱਟ ਦਾ ਕੰਮ ਵੀ ਜਿਹੜਾ ਉਹ ਬਰਾਬਰ ਜਾਰੀ ਹੈ। ਔਰ ਇਸ ਦੇ ਨਾਲ ਜਿਹੜੇ ਹੋਰ ਕ੍ਰਾਈਮ ਨੇ, ਜਿਵੇਂ ਘਰਾਂ ਦੇ ਵਿੱਚ ਰਹਿਣ ਕਰਕੇ ਜਿਹੜੀ ਵਾਇਲੈਂਸ ਹੈ, ਜਿਹੜੇ ਬੱਚਿਆਂ ਦੇ ਖਿਲਾਫ ਜਿਹੜੀ ਇਸ ਕਿਸਮ ਦੀ ਲਾਈਨ ਹੈ ਵਾਇਲੈਂਸ ਦੀ ਔਰ ਉਹਨਾਂ ਦੀ ਐਕਸਪਲੋਇਟੇਸ਼ਨ ਦੀ, ਉਹ ਵੀ ਜਾਰੀ ਹੈ ਹਕੂਮਤਾਂ ਦੇ ਹਵਾਲੇ ਨਾਲ। ਕਿਉਂਕਿ ਇਹ ਸਵਾਲ ਅਸੀਂ ਆਲਰੇਡੀ ਹਿੰਦੂ ਤਵੀਆਂ ਦੇ ਹਵਾਲੇ ਨਾਲ ਡਿਸਕਸ ਕੀਤਾ ਸੀ ਜਦੋਂ ਕਿ ਦੁਬਈ ਜਿਹੜੇ UAE ਦੇ ਨਾਲ ਭਾਰਤ ਦੇ ਬੜੇ ਚੰਗੇ ਸੰਬੰਧ ਨੇ, ਔਰ ਅਸੀਂ ਦੇਖਦੇ ਹਾਂ ਕਿ ਦੁਬਈ ਹੋਏ, ਓਮਾਨ ਹੋਏ, ਸਾਊਦੀ ਅਰੇਬੀਆ ਹੋਏ, ਇਹ ਸਾਰੇ ਉਹ ਮੁਲਕ ਨੇ UAE ਔਰ ਓਮਾਨ, ਸਾਊਦੀ ਅਰੇਬੀਆ ਸਮੇਤ, ਕਿ ਇਹਨਾਂ ਨੇ ਈਵਨ ਕਸ਼ਮੀਰ ਦੇ ਮੁੱਦੇ ਤੇ ਜਦੋਂ ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ ਨੇ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਆਰਟੀਕਲ 370 ਖਤਮ ਕਰਕੇ ਲੋਕਡਾਊਨ ਕੀਤਾ ਤੇ ਇਹਨਾਂ ਨੇ ਉਹਨੂੰ ਸੱਦ ਕੇ ਜਿਹੜਾ ਉਹ ਹਾਈਐਸਟ ਆਪਣਾ ਸਿਵਲ ਅਵਾਰਡ ਵੀ ਦਿੱਤਾ ਸੀ। ਇਹ ਸਾਰੇ ਮੁਸਲਮਾਨ ਮੁਲਕ, ਇਹ ਉਹਨਾਂ ਦੇ ਵਿੱਚ ਵੱਡਾ ਹਿੱਸਾ OIC ਵਾਲਿਆਂ ਦਾ ਵੀ, ਉਹ ਭਾਰਤ ਦੇ ਨਾਲ ਖਲੋਤੇ ਸੀ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਦਿਲਵਦੀ ਹੁੰਦੀ ਹੈ ਉਹ ਇਹੀ ਹੁੰਦੀ ਹੈ, ਉਹਨਾਂ ਨੂੰ ਵੀ ਇਹ ਸਾਈਨ ਮਿਲ ਗਿਆ ਕਿ ਵੀ ਕੋਈ ਗੱਲ ਨਹੀਂ ਹੈ। ਜੇ ਕਸ਼ਮੀਰ ਜਿਹੜਾ ਇੰਟਰਨੈਸ਼ਨਲੀ ਡਿਸਪਿਊਟਡ ਟੈਰੀਟਰੀ ਸੀ, ਜਿੱਥੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ 14-15 ਰੈਜ਼ੋਲੂਸ਼ਨ ਸੀ ਕਿ ਭਾਈ ਕਸ਼ਮੀਰੀ ਡਿਸਾਈਡ ਕਰਨਗੇ ਕਿ ਉਹਨਾਂ ਨੇ ਕਿੱਧਰ ਜਾਣਾ ਹੈ, ਜੇ ਉਸ ਮੁੱਦੇ ਦੇ ਉੱਤੇ ਇਹ OIC ਔਰ ਇਸਲਾਮਿਕ ਮੁਲਕ ਜਿੱਦਾਂ ਦੇ ਕੋਲ ਮੱਕਾ ਮਦੀਨਾ ਹੈ, ਇਹ ਸਾਊਦੀ ਅਰੇਬੀਆ ਵਰਗੇ, ਇਹ ਸਾਡੇ ਨਾਲ ਖਲੋਤੇ ਨੇ, ਤਾਂ ਫਿਰ ਇਹ ਰਗੜ ਦਿਓ ਜਿਹੜੇ 200 ਮਿਲੀਅਨ ਇੱਥੇ ਬੈਠੇ ਨੇ, ਕਿਸੇ ਨੇ ਕੀ ਕਰਨਾ। ਔਰ ਉਹੀ ਹੋਇਆ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਇਸ ਤੋਂ ਕੁਝ ਦੇਰ ਬਾਅਦ ਹੀ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਆਂਦਾ, NPG ਤੇ ਦੂਜੇ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਔਰ ਉਸ ਸਾਰੇ ਦੇ ਥੱਲੇ ਵੀ ਭਾਵੇਂ ਪਹਿਲੀ ਵਾਰ ਸੀ ਕਿ ਭਾਰਤ ਦੇ ਮੁਸਲਮਾਨਾਂ ਨੂੰ ਜਿਹੜੇ ਆਲਰੇਡੀ ਸੈਕੰਡ ਕਲਾਸ ਸਿਟੀਜ਼ਨ ਬਣਾਏ ਹੋਏ ਸੀ, ਉਹਨਾਂ ਨੂੰ ਲੱਗਾ ਵੀ ਇਹਨਾਂ ਨੇ ਤਾਂ ਸਾਨੂੰ ਸੈਕੰਡ ਕਲਾਸ ਵੀ ਨਹੀਂ ਰਹਿਣ ਦੇਣਾ, ਹੁਣ ਇਹ ਤਾਂ ਸਾਡੀ ਸ਼ਹਿਰੀਅਤ ਹੀ ਖੋਹ ਰਹੇ ਨੇ। ਉਹ ਫਿਰ ਸ਼ਾਹੀਨ ਬਾਗ, ਜੌਹਰ ਬਾਗ, 90-92 ਥਾਵਾਂ ਦੇ ਉੱਤੇ ਲੋਕ ਨਿਕਲੇ। ਪਰ ਉਦੋਂ ਵੀ ਤੁਸੀਂ ਦੇਖੋਗੇ ਕਿ ਇਹਨਾਂ ਇਸਲਾਮਿਕ ਕੰਟਰੀਜ਼ ਦਾ ਕੋਈ ਰਿਐਕਸ਼ਨ ਇੰਟਰਨੈਸ਼ਨਲ ਲੈਵਲ ਤੇ ਅਜੇ ਦੂਸਰੀਆਂ ਐਮਨੈਸਟੀ ਔਰ US ਕਾਂਗਰਸ ਜਾਂ ਯੂਰਪੀਅਨ ਪਾਰਲੀਮੈਂਟ ਜਾਂ ਦੂਜੇ ਉਹਨਾਂ ਨੇ ਜਾਂ ਸਿੱਖਾਂ ਨੇ ਆਪਣੇ ਤੌਰ ਦੇ ਉੱਤੇ, ਜੇ ਉੱਥੋਂ ਦੀ ਸਾਊਥ ਏਸ਼ੀਅਨ ਕਮਿਊਨਿਟੀਜ਼ ਦੀ ਗੱਲ ਕਰੀਏ, ਆਵਾਜ਼ ਚੁੱਕੀ। ਪਰ ਤੁਹਾਨੂੰ ਐਸਾ ਕੋਈ ਨਜ਼ਰ ਨਹੀਂ ਆਇਆ। ਅਸੀਂ ਉਦੋਂ ਵੀ ਇਹ ਕਹਿੰਦੇ ਰਹੇ ਕਿ ਭਾਈ ਇਹ ਕਿਸ ਕਿਸਮ ਦਾ ਇਹਨਾਂ ਦਾ ਇਸਲਾਮਿਕ ਭਾਈਚਾਰਾ ਹੈ ਕਿ ਬਈ ਇਹ ਬਰਾਦਰਨ ਕਹਿੰਦੇ ਨੇ ਆਪਣੇ ਆਪ ਨੂੰ, ਵੀ ਇਹਨਾਂ ਦੇ ਲਈ ਤਾਂ 5 ਮਿਲੀਅਨ ਤੋਂ ਜ਼ਿਆਦਾ, ਹੁਣ ਮੈਂ ਤਾਂ ਫਿਗਰ 5 ਮਿਲੀਅਨ ਕਾਊਂਟ ਕਰਦਾ ਸੀ, ਹੁਣ ਇਹ ਸਾਹਮਣੇ ਆਇਆ ਕਿ 10 ਮਿਲੀਅਨ ਜਿਹੜੇ ਇੰਡੀਅਨ ਨੇ, ਜਿਨ੍ਹਾਂ 'ਚ ਬਹੁਤੇ ਹਿੰਦੂ ਨੇ, ਕੁਝ ਮੁਸਲਮਾਨ ਈਸਾਈ ਵੀ ਨੇ, ਉਹ ਇਹਨਾਂ ਦੇਸ਼ਾਂ ਦੇ ਵਿੱਚ, ਖਾੜੀ ਦੇ ਦੇਸ਼ਾਂ 'ਚ ਜਾਂ ਇਸਲਾਮਿਕ ਮੁਲਕਾਂ ਦੇ ਵਿੱਚ ਕੰਮ ਕਰਦੇ ਨੇ। ਔਰ ਅਸੀਂ ਉਦੋਂ ਵੀ ਇਹ ਕਿਹਾ ਸੀ, ਅਸੀਂ ਤਾਂ 5 ਮਿਲੀਅਨ ਕੋਟ ਕਰਦੇ ਸੀ ਵੀ ਇਹਨਾਂ ਨੂੰ ਜਰਾ ਚੱਲਦਾ ਕਰੋ।
ਜਿਹੜਾ ਕਿੰਨਾ ਕਲੋਜ਼ ਟੂ $100 ਬਿਲੀਅਨ ਉਹ ਭੇਜਦੇ ਨੇ ਵਾਪਸ, ਔਰ ਇੱਥੇ ਨੌਕਰੀਆਂ ਮਿਲੀਆਂ ਹੋਈਆਂ। ਔਰ ਦੂਸਰਾ ਅਸੀਂ ਕਿਹਾ ਸੀ ਕਿ ਭਾਈ ਇਹ ਤੇਲ ਬੰਦ ਕਰਨ ਦੀ ਲਾਈਨ ਜਿਹੜਾ 1 ਹਫ਼ਤਾ ਕਰ ਦੇਣ, ਇਹਨਾਂ ਦੀ ਹੋਸ਼ ਟਿਕਾਣੇ ਆ ਜਾਏਗੀ, ਪਰ ਉਹਦਾ ਕੋਈ ਫਰਕ ਨਹੀਂ ਹੋਇਆ। ਸਾਰੇ ਆਪਣੇ ਡਾਲਰ ਗਿਣਨ ਤੇ ਜਾਂ ਇੰਟਰਨੈਸ਼ਨਲੀ ਜਿਸ ਕਿਸਮ ਦਾ ਮਾਹੌਲ ਅਮਰੀਕਾ ਨੂੰ ਖੁਸ਼ ਕਰਨ ਤੇ ਲੱਗੇ ਹੋਏ ਸੀ ਕਿ, ਔਰ ਇਸ ਸਾਰੇ ਹੁਣ ਅਸੀਂ ਦੇਖਦੇ ਹਾਂ, ਔਰ ਮੈਂ ਸਮਝਦਾ ਵੀ ਇਹ ਕ੍ਰੈਡਿਟ ਇਹਨਾਂ ਸ਼ੇਖਾਂ ਨੂੰ ਨਹੀਂ ਜਾਂਦਾ, ਇਹਨਾਂ ਦੀਆਂ ਸ਼ਹਿਜ਼ਾਦੀਆਂ ਨੂੰ ਜਾਂਦਾ ਹੈ ਕਿ ਜਿਹੜੀ ਲੋਕਾਂ ਦੀ ਭੀੜ, ਔਰ ਇਹ ਜਿਹੜਾ ਹੁਣ ਇਸ ਕਰੋਨਾ ਦੀ ਆੜ ਦੇ ਵਿੱਚ ਤਬਲੀਗੀ ਜਮਾਤ ਨੂੰ ਟਾਰਗੇਟ ਕਰਕੇ, ਫਿਰ ਸਾਰੇ ਮੁਸਲਮਾਨਾਂ ਨੂੰ ਟਾਰਗੇਟ, ਫਿਰ ਇਸਲਾਮ ਨੂੰ ਟਾਰਗੇਟ, ਫਿਰ ਇਹ ਨਹੀਂ ਕਿ ਇੰਡੀਆ ਦੇ ਵਿੱਚ ਉਹਨਾਂ ਤੇ ਹਮਲੇ ਜਾਂ ਦੂਜੇ ਜਿਹੜੇ ਇਹ ਹਿੰਦੂ ਤਵੀ ਜਾਂ ਇਸ ਕਿਸਮ ਦੇ ਫੈਨੈਟਿਕ ਹਿੰਦੂ ਇਹਨਾਂ ਮੁਲਕਾਂ 'ਚ ਬੈਠੇ ਨੇ, ਦੁਬਈ 'ਚ, ਓਮਾਨ 'ਚ, ਉੱਥੇ ਵੱਡੀਆਂ ਨੌਕਰੀਆਂ ਕਰ ਰਹੇ ਨੇ, ਔਰ ਦੂਸਰੇ ਉਹਨਾਂ ਦੀ ਇਹ ਮਜਾਲ ਹੋ ਗਈ ਜਾਂ ਉਹਨਾਂ ਦਾ ਜਿਹੜਾ ਗਰੂਰ ਹੈ ਇਸ ਕਦਰ ਹੋ ਗਿਆ, ਉਹਨਾਂ ਨੇ ਵੀ ਇਸਲਾਮ ਦੇ ਖਿਲਾਫ ਲਿਖਣਾ ਸ਼ੁਰੂ ਕਰ ਦਿੱਤਾ ਹੈ, ਔਰ ਇਹ ਕਹਿਣਾ ਸ਼ੁਰੂ ਕਰਤਾ ਇਹਨਾਂ ਸ਼ੇਖਾਂ ਦੇ ਇਹਨਾਂ ਦੇ ਪੱਲੇ ਕੀ ਹੈ, ਇਹ ਜੋ ਵੀ ਨੇ ਅਸੀਂ ਬਿਲਟ ਕੀਤਾ ਇਹਨਾਂ ਨੂੰ। ਹੁਣ ਇਹ ਉਹ ਪੀਰੀਅਡ ਸੀ ਵੀ ਉਹਨਾਂ ਦੇ ਸ਼ੇਖ ਤਾਂ ਨਹੀਂ ਬੋਲੇ, ਉਹ ਤਾਂ ਕਾਣੇ ਕੀਤੇ ਹੋਏ ਨੇ ਕਿਤੇ ਨਾ ਕਿਤੇ, ਲੇਕਿਨ ਸਭ ਤੋਂ ਪਹਿਲਾਂ ਦੁਬਈ ਦੀ ਜਿਹੜੀ ਪ੍ਰਿੰਸੈਸ ਹੈ ਉਹਨੇ ਟਵੀਟ ਕੀਤਾ, ਔਰ ਉੱਥੇ ਹੀ ਬੈਠਾ ਇੱਕ ਜਿਹੜਾ ਹਿੰਦੂ ਹੈ ਉਹ ਇਹ ਆਰਗੂਮੈਂਟ ਕਰ ਰਿਹਾ ਸੀ। ਫਿਰ ਇੱਥੋਂ ਤੱਕ ਕੰਮ ਚਲਾ ਗਿਆ ਕਿ ਇੱਥੇ ਇੱਕ ਇਹਨਾਂ ਦਾ ਏਜੰਸੀਆਂ ਦਾ ਰਾਹ ਦਾ ਕੁੱਤਾ ਇਹਨਾਂ ਨੇ ਹੁਣ ਕੈਨੇਡਾ 'ਚ ਹੈ ਰੱਖਿਆ ਹੋਇਆ, ਫਤਿਹ ਕਿ ਕੀ ਨਾਂ ਉਹਦਾ, ਉਹਨੇ ਕਿਤੇ ਲਿਖਿਆ ਸੀ ਕਿ ਜੀ ਇਹ ਜਿਹੜਾ ਅਰਬ ਦੇਸ਼ਾਂ ਦੇ ਵਿੱਚ ਬੱਚੇ ਪਿਛਲੇ 1000 ਸਾਲ ਤੋਂ ਪੈਦਾ ਹੁੰਦੇ ਨੇ, ਇਹ ਕੋਈ ਪਿਆਰ ਦੇ ਬੱਚੇ ਨਹੀਂ ਹੈਗੇ, ਤਾਂ ਸੈਕਸ ਦੇ ਬੱਚੇ ਨੇ, ਕਿਉਂਕਿ ਇਹਨਾਂ ਨੂੰ ਤਾਂ ਆਰਗੈਜ਼ਮ ਹੀ ਨਹੀਂ ਹੁੰਦਾ ਇਹਨਾਂ ਨੂੰ, ਮਤਲਬ ਇਸ ਕਿਸਮ ਦਾ। ਉਹਨੂੰ ਇੱਕ ਭਾਰਤ ਦਾ MP ਜਿਹੜਾ ਹੈ ਔਰ ਹੁਣ ਸ਼ਾਇਦ ਮਿਨਿਸਟਰ ਹੈ ਉਹਨੇ ਅੱਗੋਂ ਟਵੀਟ ਕੀਤਾ ਹੈ, ਹੁਣ ਉਹ ਵੀ ਸਾਹਮਣੇ ਆ ਗਿਆ। ਇਸ ਗੱਲ ਨੇ ਵੀ ਅਰਬਾਂ ਨੂੰ ਤਕਲੀਫ ਦਿੱਤੀ। ਫਿਰ ਅਸੀਂ ਦੇਖਦੇ ਹਾਂ ਕਿ ਉਹ ਇੱਕ ਸੋਨੂ ਨਿਗਮ, ਇਹਨਾਂ ਦੀ ਜਿਹੜਾ ਇੰਡਸਟਰੀ ਦਾ ਗਵਈਆਂ ਦੀ, ਉਹਨੇ ਜਦੋਂ ਕੁਝ ਸਮਾਂ ਪਹਿਲਾਂ ਭਾਰਤ ਦੇ ਵਿੱਚ ਮਸੀਤਾਂ ਦੇ ਅਜ਼ਾਨ ਦੇ ਪਾਬੰਦੀ ਦੀ ਗੱਲ ਚੱਲੀ ਸੀ ਤੇ ਉਹਨੇ ਇਹ ਕਿਹਾ ਸੀ ਕਿ ਜੀ ਇਹ ਬੰਦ ਹੋਣੀ ਚਾਹੀਦੀ ਹੈ, ਮੇਰੀ ਨੀਂਦ ਖਰਾਬ ਕਰਨ ਦਾ ਇਹਨਾਂ ਨੂੰ ਕੀ ਹੱਕ ਹੈ। ਉਹਨੇ ਕਿਹਾ ਜੀ ਜਦੋਂ ਇਸਲਾਮ ਬਣਿਆ ਸੀ ਉਦੋਂ ਲਾਊਡ ਸਪੀਕਰ ਨਹੀਂ ਸੀ, ਇਹ ਕਿਤੇ ਨਹੀਂ ਲਿਖਿਆ ਵੀ ਅਜ਼ਾਨ ਦੇਣੀ ਜ਼ਰੂਰੀ ਹੈ। ਹੁਣ ਉਹ ਖੁਦ ਉਹਦੇ ਆਪਣੇ ਟੱਬਰ ਨਾਲ ਬੈਠਾ ਹੈ ਇੱਕ ਇਸਲਾਮਿਕ ਕੰਟਰੀ ਦੇ ਵਿੱਚ, ਪਤਾ ਨਹੀਂ ਕੁਵੈਤ 'ਚ ਹੈ ਕਿ ਕਿੱਥੇ ਹੈ, ਉਹ ਵੀ ਟਵੀਟ ਹੁਣ ਉਹ ਅਸਲਾਮ ਅਲੈਕਮ ਕਰਕੇ ਲਿਖ ਰਿਹਾ ਔਰ ਕਹਿ ਰਿਹਾ ਜੀ ਬਿਲਕੁਲ ਅਸੀਂ ਆਪਸ 'ਚ ਪਿਆਰ ਰੱਖੀਏ ਇਹ ਉਹ। ਹੁਣ ਉਹਨਾਂ ਨੂੰ ਕਿਹਾ ਕਿ ਭਾਈ ਹੁਣ ਤੁਹਾਨੂੰ ਅਸਲਾਮ ਅਲੈਕਮ ਯਾਦ, ਪਰ ਇਹ ਜਦੋਂ ਦੁਬਈ ਦੀ ਪ੍ਰਿੰਸੈਸ ਨੇ ਇਸ ਦੇ ਉੱਤੇ ਇਸ਼ੂ ਚੁੱਕਿਆ, ਇੱਕਦਮ ਰੌਲਾ ਪਿਆ, ਡਿਫਰੈਂਟ TV ਚੈਨਲਸ ਨਾਲ ਵੀ ਗੱਲ ਹੋਈ, ਔਰ ਫਿਰ ਇਹਨਾਂ ਨੂੰ ਧਿਆਨ ਆਇਆ ਔਰ ਉਹਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਇੱਥੋਂ ਕੱਢ ਦਿਆਂਗੇ ਸਾਰਿਆਂ ਨੂੰ ਜਿਹੜੇ ਨੇ, ਉਹਨੇ ਦੁਬਈ ਵਾਲੀ ਨੇ ਕਿਹਾ। ਪਰ ਉਸ ਤੋਂ ਬਾਅਦ ਮੋਦੀ ਨੇ ਇੱਕ ਟਵੀਟ ਲੰਗੜਾ ਜਿਹਾ ਕੀਤਾ ਕਿ ਜੀ ਇਹ ਕਰੋਨਾ ਬਿਮਾਰੀ ਕੋਈ ਜਾਤ ਪਾਤ ਕੋਈ ਧਰਮ ਨਹੀਂ ਦੇਖਦੀ, ਇਕੱਠੇ ਹੋ ਕੇ, ਪਰ ਉਹ ਨਾ ਉਹਨੇ ਮਨ ਕੀ ਬਾਤ 'ਚ ਗੱਲ ਕੀਤੀ, ਨਾ ਉਹਨੇ ਕੋਈ ਨੈਸ਼ਨਲ ਨੈਟਵਰਕ ਤੇ ਮੈਸੇਜ ਦਿੱਤਾ। ਔਰ ਹੁਣ ਇਸ ਤੋਂ ਵੀ ਅੱਗੇ ਜਾ ਕੇ ਓਮਾਨ ਦੀ ਰਾਜਕੁਮਾਰੀ ਹੈ ਮੋਨਾ ਬਿੰਤ ਫਹਦ ਅਲ ਸੈਦ, ਉਹਨੇ ਜਿਹੜਾ ਇਹ ਗੱਲ ਕਹੀ ਹੈ, ਉਹਨੇ ਕਿਹਾ ਕਿ ਵੀ ਇਹ ਅਸੀਂ ਓਮਾਨ ਭਾਰਤ ਦੇ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਦੇ ਨਾਲ ਖੜਾ, ਜੇ ਭਾਰਤ ਸਰਕਾਰ ਨੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਨਹੀਂ ਰੋਕੀ ਤੇ ਜਿਹੜੇ ਓਮਾਨ ਦੇ ਵਿੱਚ 10 ਲੱਖ ਭਾਰਤੀ ਰਹਿ ਰਹੇ ਨੇ, 10 ਲੱਖ ਇਹਨਾਂ ਨੂੰ ਅਸੀਂ ਕੱਢ ਦਿਆਂਗੇ। ਔਰ ਉਹਨਾਂ ਨੇ ਕਿਹਾ ਕਿ ਮੈਂ ਇਸ ਮੁੱਦੇ ਨੂੰ ਓਮਾਨ ਦੇ ਸੁਲਤਾਨ ਦੇ ਸਾਹਮਣੇ ਚੁੱਕਾਂਗੀ। ਹੁਣ ਜ਼ਾਹਿਰ ਹੈ ਕਿ ਇਹ ਜਿਹੜਾ ਇੱਕ ਤਾਂ ਵੈਸੇ ਹੀ ਬੇਟੀਆਂ ਦੀ ਗੱਲ ਬਾਪ ਨਹੀਂ ਕਦੇ ਮੋੜਦੇ, ਔਰ ਇਹ ਪਾਵਰਫੁਲ ਜਿਹੜੀ ਪ੍ਰਿੰਸੈਸ ਹੈ, ਔਰ ਇਸ ਲੈਵਲ ਤੇ ਜਾ ਕੇ ਉਹਨੇ ਕਿਹਾ ਇਹ ਮੈਂ ਆਪਣੇ ਪਿਓ ਨੂੰ ਕਹਾਂਗੇ ਕੱਢੋ ਇੱਥੋਂ 1 ਮਿਲੀਅਨ ਜਿਹੜੇ ਬਾਹਰ ਨੇ। ਹੁਣ ਅੱਜ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਸਾਰੇ ਦਾ ਬੜਾ ਰੌਲਾ ਪੈ ਗਿਆ ਕਿ ਵੀ ਇਹ ਤਾਂ ਸਭ ਕੁਝ ਹੀ ਹਿਲ ਜਾਏਗਾ, ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਲੈ ਕੇ ਬੈਠੇ ਨੇ ਕਿ ਵੀ ਇਹ ਸਾਡੇ ਕੋਲ ਇੰਨਾ, ਔਰ ਇਹ ਜਿਹੜੇ ਅੱਗੇ ਹੀ ਉੱਥੇ ਇੰਨੀ ਬੇਰੁਜ਼ਗਾਰੀ, 40% ਉਹਨਾਂ ਦੀ ਲੇਬਰ ਜਿਹੜੀ ਆ ਉਹ ਬਾਹਰ ਹੈ, ਔਰ ਉਹਨਾਂ ਨੂੰ ਜਿਹੜੀ ਹੈ ਕਿਸੇ ਕੋਲ ਕੰਮ ਨਹੀਂ ਹੈ, ਫੈਕਟਰੀਆਂ ਬੰਦ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਇਸ ਕਿਸਮ ਦੀ ਧਮਕੀ ਜੇ 1 ਕਰੋੜ ਇੰਡੀਅਨ ਭਾਰਤ ਵੱਲ ਨੂੰ ਮੋੜ ਦਿੱਤਾ ਜਾਂਦਾ ਹੈ, ਤਾਂ ਫਿਰ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਸ ਸਾਰੇ ਦਾ ਕੀ ਨਤੀਜਾ ਹੋਏਗਾ। ਸੋ ਹੁਣ ਚਾਹੀਦਾ ਤੇ ਇਹ ਸੀ ਕਿ ਭਾਰਤ ਜਾਂ ਉਹਨਾਂ ਦੀ ਮਸ਼ੀਨਰੀ ਫੌਰਨ ਇਸ ਗੱਲ ਦੇ ਉੱਤੇ ਸਟਾਪ ਵੀ ਲਾਉਂਦੀ, ਰੋਲ ਬੈਕ ਕਰਦੀ ਸਾਰੀ ਜੋ ਉਹਨਾਂ ਨੇ ਨੈਗੇਟਿਵਿਟੀ ਕੀਤੀ ਹੋਈ ਹੈ,
ਪਰ ਜੀ ਜਿਵੇਂ ਉਹਨਾਂ ਦੇ ਕੱਲ ਅਸੀਂ ਜ਼ਿਕਰ ਕੀਤਾ ਸੀ, ਉਹਦੀ ਵੈਸੇ ਜ਼ਮਾਨਤ ਹੋ ਗਈ ਹੈ। ਬੰਬਈ ਫਿਲਮ ਦੇ ਇੱਕ ਐਕਟਰ, ਉਹਨਾਂ ਦਾ ਮੈਨੂੰ ਨਾਂ ਸ਼ਾਇਦ ਕੀ ਹੈਗਾ, ਕਿ ਉਹਨੇ ਇਹ ਕਿਹਾ ਸੀ, ਉਹਨੇ ਕਿਹਾ ਜੀ ਜੇ ਚਿੜੀ ਮਰ ਜਾਏ ਤੇ ਦੋਸ਼ ਮੁਸਲਮਾਨਾਂ ਦਾ, ਜੇ ਹਾਥੀ ਮਰ ਜਾਏ ਤੇ ਦੋਸ਼ ਮੁਸਲਮਾਨਾਂ ਦਾ, ਔਰ ਜੇ ਕਿਤੇ ਦਿੱਲੀ 'ਚ ਭੁਚਾਲ ਆ ਜਾਏ ਤੇ ਦੋਸ਼ ਮੁਸਲਮਾਨਾਂ ਦਾ। ਪਰ ਉਹਨੇ ਕਿਹਾ ਵੀ ਕਦੇ ਇਹ ਵੀ ਦੇਖੋ ਵੀ ਮੁਸਲਮਾਨਾਂ ਨੂੰ ਦੋਸ਼ੀ ਦੱਸਣ ਦੇ ਪਿੱਛੇ ਸਾਜ਼ਿਸ਼ ਕਰਨ ਵਾਲਾ ਕੌਣ ਹੈ, ਔਰ ਉਹਦੇ ਉੱਤੇ ਜਿਹੜਾ ਉਹਨਾਂ ਨੇ ਲਾਗੂ ਕਰਕੇ ਕਾਨੂੰਨ ਦੀਆਂ ਧਾਰਾਵਾਂ ਉਹਨੂੰ ਫੜ ਲਿਆ ਸੀ। ਹੁਣ ਇਸ ਸਾਰੇ ਚੋਂ ਵੀ ਜਦੋਂ ਹੁਣ ਦੁਬਈ ਔਰ ਓਮਾਨ ਦੀਆਂ ਪ੍ਰਿੰਸੈਸਿਸ ਨੇ ਪ੍ਰੋਟੈਸਟ ਲਾਈਨ ਚੁੱਕੀ ਹੈ, ਤੇ ਨਾਲ ਦੀ ਨਾਲ ਭਾਰਤ ਦੀ ਇੰਟੈਲੀਜੈਂਸ ਏਜੰਸੀਆਂ ਨੇ ਕਹਿ ਦਿੱਤਾ ਕਿ ਆਫਟਰ, ਇਹ ਹਿੰਦੁਸਤਾਨ ਟਾਈਮਜ਼ ਦੀ ਮੇਨ ਖਬਰ ਸੀ ਅਪ੍ਰੈਲ 23 ਦੀ, ਕੱਲ ਦੀ, ਜਿਹਦੇ ਚ ਉਹਨੇ ਕਿਹਾ ਜੀ ਆਫਟਰ ਪ੍ਰੋਕਸੀ ਵਾਰ ਇਨ ਕਸ਼ਮੀਰ ਪਾਕਿਸਤਾਨ ਲਾਂਚਸ ਸਾਈਬਰ ਵਾਰ ਅਗੇਂਸਟ ਇੰਡੀਆ ਐਂਡ ਪ੍ਰਾਈਮ ਮਿਨਿਸਟਰ ਮੋਦੀ। ਉਹਨਾਂ ਨੇ ਕਿਹਾ ਜੀ ਇਹ ਜਿਹੜੇ ਟਵੀਟ ਲਿਖੇ ਜਾ ਰਹੇ ਨੇ, ਇਹ ਅਸੀਂ ਸਾਡੇ ਹਿੰਦੂ ਨਹੀਂ ਲਿਖ ਰਹੇ, ਇਹ ਤਾਂ ਪਾਕਿਸਤਾਨ ਦੀ ISI ਨੇ ਫੇਕ ਹਿੰਦੂ ਨਾਵਾਂ ਦੇ ਥੱਲੇ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਔਰ ਦੂਜੇ ਬਣਾਏ ਹੋਏ ਨੇ। ਔਰ ਇਹ ਜਿਹੜੀ ਸੋਸ਼ਲ ਮੀਡੀਆ ਮੈਸੇजेस ਜਿਹੜੇ ਆਏ ਨੇ ਮੁਸਲਮਾਨਾਂ ਦੇ ਖਿਲਾਫ ਔਰ ਮੋਦੀ ਦੇ ਖਿਲਾਫ, ਇਹ ਜਿਹੜਾ ਸਾਰੇ ਜਿਹੜੇ ਨੇ ਪਾਕਿਸਤਾਨੀ ਇੰਟੈਲੀਜੈਂਸ ਦੇ ਇੰਪ੍ਰਿੰਟ ਨੇ। ਔਰ ਉਹਨਾਂ ਨੇ ਕਿਹਾ ਜੀ ਅਸੈਸਮੈਂਟ ਕੀਤੀ ਏਜੰਸੀਆਂ ਨੇ, ਔਰ ਉਹਨਾਂ ਨੇ ਕਿਹਾ ਜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਫਲੱਡ ਮੈਸੇਜ ਹੋ ਰਹੇ ਨੇ, ਇਹ ਐਂਟੀ ਇੰਡੀਆ ਸੈਂਟੀਮੈਂਟ ਨੂੰ ਭੜਕਾਉਣ ਦੇ ਲਈ ਨੇ ਗਲਫ ਕੰਟਰੀਜ਼ ਦੇ ਵਿੱਚ, ਬਾਈ ਸਪਰੈਡਿੰਗ ਫਾਲਸ ਪ੍ਰੋਪੇਗੈਂਡਾ ਔਨ ਇਸਲਾਮੋਫੋਬੀਆ ਇਨ ਇੰਡੀਆ। ਹੁਣ ਜ਼ਾਹਰ ਹੈ ਕਿ ਗੱਲ ਤਾਂ ਉਹੀ ਹੋਈ ਕਿ ਭਾਈ ਜਿਹੜਾ ਖੁਦ ਕਰਨ ਵਾਲੇ ਨੇ, ਚਲੋ ਟਵਿੱਟਰ ਜਾਂ ਦੂਜੇ ਤੇ ਤਾਂ ISI, ਪਹਿਲੀ ਗੱਲ ਤਾਂ ਕੋਈ ਵੀ ਮੁਸਲਮਾਨ ਜਿਹੜਾ ਹੈ ਜਾਂ ਕੋਈ ਵੀ ਸਿੱਖ ਜਿਹੜਾ ਸਿੱਖ ਹੈ ਜਾਂ ਮੁਸਲਮਾਨ ਹੈ, ਜੇ ISI ਚ ਮੁਸਲਮਾਨ ਮਜ਼ਹਬ ਵਾਲੇ ਨੇ, ਉਹ ਕਦੇ ਆਪਣੇ ਪ੍ਰੋਫਿਟ, ਆਪਣੇ ਨਬੀ ਦੇ ਖਿਲਾਫ, ਆਪਣੇ ਮਜ਼ਹਬ ਦੇ ਖਿਲਾਫ ਨਹੀਂ ਕਹਿ ਸਕਦਾ। ਜਿਵੇਂ ਕੋਈ ਸਿੱਖ ਆਪਣੇ ਗੁਰੂਆਂ ਦੇ ਖਿਲਾਫ ਕੋਈ ਲਫ਼ਜ਼ ਬਰਦਾਸ਼ਤ ਨਹੀਂ ਕਰ ਸਕਦਾ, ਲਿਖਣਾ ਤਾਂ ਦੂਰ ਦੀ ਗੱਲ ਹੈ। ਸੋ ਜੇ ਇਹਨਾਂ ਦਾ ਕਹਿਣਾ ਵੀ ਮੰਨ ਲਈਏ ਤੇ ਫਿਰ ਉਹਨਾਂ ਨੂੰ ਕਹੋ ਜੀ, ਜਦੋਂ ਅਮਿਤ ਸ਼ਾਹ ਕਰਕੇ ਕਹਿੰਦਾ ਸੀ ਵੀ ਅਮਿਤ ਸ਼ਾਹ ਵੀ ISI ਲਈ ਕੰਮ ਕਰਦਾ, ਕਿ ਜੇ ਤੁਸੀਂ ਵੋਟ ਸਾਨੂੰ ਇੰਨੇ ਜ਼ੋਰ ਦੀ ਪਾਓ ਕਿ ਕਰੰਟ ਜਾ ਕੇ ਸ਼ਾਹੀਨ ਬਾਗ ਲੱਗੇ। ਜਦੋਂ ਇਹ ਮੋਦੀ ਜਿਹੜਾ ਪ੍ਰਾਈਮ ਮਿਨਿਸਟਰ ਹੈ, ਇਹ ਝਾਰਖੰਡ ਚ ਕਹਿ ਰਿਹਾ ਸੀ ਕਿ ਜੀ ਜਿਹੜੀ ਵਾਇਲੈਂਸ ਹੋ ਰਹੀ है जामिया मिलिया, उनके पहरावे से अंदाजा लगाइए ये कौन लोग हैं। ਜਿਹੜਾ ਕਦੇ ਟੋਪੀ ਨੂੰ, ਇਸਲਾਮਿਕ ਟੋਪੀ ਨੂੰ ਜਾਂ ਦੂਜੇ ਨੂੰ ਵਾਇਲੈਂਸ ਨਾਲ ਜੋੜਦਾ ਹੈ, ਔਰ ਇਹਨਾਂ ਦਾ ਹਿੰਦੂ ਤਵੀਆਂ ਦਾ ਤੁਸੀਂ RSS ਦਾ ਇਹਨਾਂ ਦਾ ਮੈਨੀਫੈਸਟੋ ਕੱਢ ਲਓ, ਇਸਲਾਮ ਬਾਰੇ ਇਹਨਾਂ ਦੇ ਵਿਊ ਕੱਢ ਲਓ। ਸੋ ਇਹ ਮੇਰਾ ਨਹੀਂ ਖਿਆਲ ਕਿ ਵੀ ਇਹ ਹੁਣ ਇਹ ਸ਼ੇਖਾਂ ਨੂੰ ਤਾਂ ਸ਼ਾਇਦ ਸਮਝ ਨਹੀਂ ਆਈ ਹੋਈ, ਪਰ ਇਹਨਾਂ ਦੀਆਂ ਕੁੜੀਆਂ ਪੜ੍ਹੀਆਂ ਲਿਖੀਆਂ ਨੇ, ਘੱਟੋ ਘੱਟ ਬਾਹਰਲੀ ਐਜੂਕੇਸ਼ਨ ਵੀ ਲਈ ਹੋਈ ਹੈ। ਜਿਵੇਂ ਦੁਬਈ ਦੀ ਪ੍ਰਿੰਸੈਸ ਨੇ ਹਿਊਮਨ ਰਾਈਟਸ ਦੀ ਗੱਲ ਕੀਤੀ, ਉਹਨੇ ਇੰਟਰਨੈਸ਼ਨਲ ਲੈਵਲ ਦੀ ਗੱਲ ਕੀਤੀ। ਉਹਨੇ ਕਿਹਾ ਜੀ ਅਸੀਂ ਰਿਸਪੈਕਟ ਕਰਦੇ ਹਾਂ ਤੁਹਾਡੀ ਆਈਡੀਓਲੋਜੀ ਜੇ ਸੈਕੂਲਰ ਹੈ, ਪਰ ਇਹ ਸਾਨੂੰ ਕਬੂਲ ਨਹੀਂ ਹੈ ਵੀ ਤੁਸੀਂ ਸਾਡੇ ਨਬੀ, ਸਾਡੇ ਮਜ਼ਹਬ ਔਰ ਸਾਡੇ ਮੁਸਲਮਾਨ ਭਰਾਵਾਂ ਭੈਣਾਂ ਦੇ ਖਿਲਾਫ ਜਿਹੜੀ ਹੈ ਇਸ ਕਿਸਮ ਦੀ ਨਫ਼ਰਤ ਔਰ ਪਰਸੀਕਿਊਸ਼ਨ ਕਰੋ। ਔਰ ਮੈਂ ਸਮਝਦਾ ਹਾਂ ਵੀ ਉਹਨੂੰ, ਜਿਵੇਂ ਉਹ ਕਹਿੰਦੇ ਨੇ ਕਿ ਦੇਰ ਆਏ ਤਾਂ ਦਰੁਸਤ ਆਏ, ਲੇਟ ਹੀ ਸਹੀ, ਪਰ ਗੱਲ ਅਗੇਨ ਭਾਰਤ ਵਾਲਿਆਂ ਨੂੰ ਵੀ ਹੁਣ ਜਦੋਂ ਕਿ ਸਰੇ ਬਾਜ਼ਾਰ ਇਹ ਨੰਗੇ ਹੋਏ ਨੇ, ਹੁਣ ਇਹਨੂੰ ਵੀ ਆਪਣੀ ਨੰਗੇਜ਼ ਨੂੰ ਵੀ ਇਹ ISI ਤੇ ਪਾਕਿਸਤਾਨ ਦੇ ਖਾਤੇ 'ਚ ਪਾ ਰਹੇ ਨੇ। ਔਰ ਇਸ ਸਾਰੇ ਚੋਂ ਤਾਂ ਇਹਨਾਂ ਤੇ ਤਰਸ ਹੀ ਆ ਰਿਹਾ, ਹੋਰ ਇਸ ਦੇ ਉੱਤੇ ਤਾਂ ਕੋਈ ਬਹੁਤਾ ਕਮੈਂਟ ਕਰਨਾ ਨਹੀਂ ਬਣਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰੇ ਇਸ਼ੂ ਦੇ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ ਹੈ। ਸੋ ਅਸੀਂ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।